ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਭਾਰਤ ਇੰਡੀਆ ਦੀ ਜਿਹੜੀ ਕੰਟਰੋਵਰਸੀ ਚੱਲੀ ਹੈ ਉਹਦੇ ਤੋਂ। ਕਹਿੰਦੇ 3 ਦਿਨਾਂ ਦੀ ਸਿਆਸੀ ਖੇਡ ਦੇ ਨਾਲ ਇੰਡੀਆ ਬਣ ਜਾਣਾ ਭਾਰਤ। ਬਿਲਕੁਲ ਪ੍ਰਵੀਨ ਜੀ, ਵੈਸੇ ਤਾਂ ਇੱਕ ਹੁਕਮ ਵਾਲੀ ਚਿੱਠੀ ਜਾਰੀ ਕਰਨ ਵਾਲੇ ਬਣ ਜਾਣਾ ਜੀ ਜੀ, ਮਤਲਬ ਜੇਕਰ ਕੈਬਨਿਟ ਸਕੱਤਰ ਨੋਟੀਫਿਕੇਸ਼ਨ ਕੱਢ ਦੇਵੇ ਹਾਂਜੀ, ਤਾਂ ਸਾਰੇ ਸੂਬਿਆਂ ਨੂੰ ਹਦਾਇਤ ਕਰ ਦੇਵੇ ਕਿ ਭਾਈ ਹੁਣ ਤੋਂ ਸਰਕਾਰੀ ਦਸਤਾਵੇਜ਼ਾਂ 'ਚ, ਆਪਣੀ ਚਿੱਠੀ ਪੱਤਰਾਂ 'ਚ ਤੁਸੀਂ ਕੰਮਕਾਰ ਦੇ ਵਿੱਚ ਭਾਰਤ ਸ਼ਬਦ ਵਰਤਣਾ, ਇੰਡੀਆ ਨਹੀਂ ਲਿਖਣਾ ਜੀ, ਤਾਂ ਸਮਝ ਲਾ ਇੱਕ ਚਿੱਠੀ ਨਾਲੇ ਲਾਗੂ ਹੈ। ਪਰ ਉਸ ਚਿੱਠੀ ਨੂੰ ਅਦਾਲਤ 'ਚ, ਖਾਸ ਕਰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਠੀਕ ਹੈ ਜੀ, ਉਸ ਹੁਕਮਾਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ। ਇਸ ਲਈ ਸਰਕਾਰ ਕਹਿੰਦੇ ਕਿ ਹੁਣ ਪੱਕੀ ਮੋਹਰ ਲਾਉਣ ਦੇ ਰੋਹ ਵਿੱਚ ਹੈ ਕਿ ਅਸੀਂ ਪੱਕੀ ਮੋਹਰ ਲਾ ਦਈਏ ਤਾਂ ਕਿ ਪੂਰੀ ਤਰ੍ਹਾਂ ਨਾਲ ਇਹਦਾ ਰੂਪ ਰੇਖਾ ਜਿਹੜੀ ਹੈਗੀ ਹੈ ਕਿ ਉਹ ਕਾਨੂੰਨੀ ਤੌਰ ਤੇ ਇੰਡੀਆ ਔਰ ਭਾਰਤ ਦੀ ਜਿਹੜੀ ਦੁਵਿਧਾ ਹੈ, ਜਾਂ ਦੁਵਿਧਾ ਉਸ ਸਮੇਂ ਤੋਂ ਜ਼ਿਆਦਾ ਵਧੀ ਜਦ ਤੋਂ ਇੱਕ ਗੱਠਜੋੜ ਦਾ ਨਾਮ ਇੰਡੀਆ ਹੋਇਆ, ਇਸ ਲਈ ਆਪਾਂ ਇਕੱਲਾ ਭਾਰਤ ਰੱਖਣਾ। ਤਾਂ ਉਹਦੇ ਲਈ ਸਿਰਫ 3 ਦਿਨਾਂ ਦਾ ਸਿਆਸੀ ਖੇਲ ਆ। ਠੀਕ ਹੈ। ਹੁਣ 3 ਦਿਨਾਂ ਦਾ ਸਿਆਸੀ ਖੇਲ ਕੀ ਆ ਪ੍ਰਵੀਨ ਜੀ? 18 ਤੋਂ 22 ਸਤੰਬਰ ਤੱਕ 5 ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ। ਜੀ ਜੀ, ਉਹਦੇ ਵਿੱਚ ਕਿੰਨੇ ਹੀ ਪਹਿਲੂ ਖੜੇ ਨੇ। ਪਿਛਲੇ ਦਿਨੀ ਕਹਿੰਦੇ ਜੀ ਧਨਖੜ ਨੇ ਸੰਕੇਤ ਦਿੱਤੇ ਕਿ ਮਹਿਲਾਵਾਂ ਨੂੰ ਇਸ ਵਾਰ ਕੁਝ ਵਿਸ਼ੇਸ਼ ਮਿਲਣ ਵਾਲਾ, ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਕੀ 33% ਰਾਖਵਾਂਕਰਨ ਜਾਂ ਜਿਹੜੀਆਂ ਸੀਟਾਂ ਵਧਣੀਆਂ ਨੇ ਉਹਨਾਂ ਦੇ ਹਵਾਲੇ ਨਾਲ। ਸੋ ਉਧਰੋਂ ਨੁਮਾਇੰਦਗੀ, ਸੋ ਇਹ ਜਾਂ ਫਿਰ ਜਿਹੜਾ ਆਪਾਂ ਇਹ ਪਹਿਲਾਂ ਹੀ ਗੱਲ ਕਰਕੇ ਹਟੇ ਕਿ ਇਹ ਮਾਮਲਾ ਵੀ ਹੋ ਸਕਦਾ ਕਿ ਜਿਹੜਾ ਇੰਡੀਆ ਭਾਰਤ ਵਾਲਾ ਇਹਨੂੰ ਕਾਨੂੰਨ ਲਿਆਉਣ ਦੀ ਗੱਲ ਹੈ ਜਾਂ ਇੱਕ ਦੇਸ਼ ਇੱਕ ਚੋਣ ਵਾਲੀ ਗੱਲ ਹੈ। ਪਰ ਇਹ ਸਭ ਦੇ ਵਿਚਾਲੇ ਇਹ ਗੱਲ ਉੱਭਰ ਕੇ ਆਈ ਕਿ ਸਰਕਾਰ ਨੇ ਇਸ ਗੱਲ ਦੀ ਹੁਣ ਲਗਭਗ ਪੂਰੀ ਤਿਆਰੀ ਕਰ ਲਈ ਤੇ ਜੇਕਰ ਉਹਨਾਂ ਨੂੰ ਇਸ ਗੱਲ ਦੀ ਉੱਤੇ ਪੂਰਾ ਵਿਸ਼ਵਾਸ ਹੋ ਗਿਆ ਕਿ ਅਸੀਂ ਇਸ ਮਾਮਲੇ 'ਚ ਨਿਕਲ ਜਾਵਾਂਗੇ ਤਾਂ 19 ਤਰੀਕ ਨੂੰ ਲੋਕ ਸਭਾ ਦੇ ਵਿੱਚ ਬਿੱਲ ਲਿਆਂਦਾ ਜਾ ਸਕਦਾ ਹੈ ਕਿ ਹੁਣ ਤੋਂ ਚਾਹੇ ਤੁਸੀਂ ਹਿੰਦੁਸਤਾਨ ਸ਼ਬਦ ਵਰਤਦੇ ਹੋ, ਚਾਹੇ ਤੁਸੀਂ ਭਾਰਤ ਸ਼ਬਦ ਵਰਤਦੇ ਹੋ, ਚਾਹੇ ਤੁਸੀਂ ਇੰਡੀਆ ਸ਼ਬਦ ਵਰਤਦੇ ਹੋ, ਸਾਰਿਆਂ ਦੀ ਬਜਾਏ ਇਕੱਲਾ ਇੱਕ ਭਾਰਤ ਸ਼ਬਦ ਵਰਤਿਆ ਜਾਊਗਾ। ਇਹਦਾ ਬਿੱਲ ਭਾਰਤ ਦੀ ਲੋਕ ਸਭਾ 'ਚ 19 ਤਰੀਕ ਨੂੰ ਆ ਸਕਦਾ। ਠੀਕ ਹੈ, ਅੱਛਾ। ਤੇ 19 ਤਰੀਕ ਨੂੰ ਜੇ ਇੱਥੇ ਆਉਂਦਾ ਤੇ ਇੱਥੋਂ ਪਾਸ ਹੋ ਕੇ ਮੋਹਰ ਲੱਗਦਾ, ਫਿਰ ਉੱਪਰਲੀ ਅਦਾਲਤ ਰਾਜ ਸਭਾ 'ਚ 20 ਤਰੀਕ ਨੂੰ ਚਲਾ ਜਾਂਦਾ ਤੇ 20 ਤਰੀਕ ਨੂੰ ਉੱਥੋਂ ਮੋਹਰ ਲਾ ਕੇ ਕਢਾ ਕੇ ਰਾਸ਼ਟਰਪਤੀ ਦੀ ਮੇਜ਼ ਤੇ ਪਹੁੰਚਣਾ ਤੇ 21 ਤਰੀਕ ਨੂੰ ਰਾਸ਼ਟਰਪਤੀ ਓਕੇ ਪਾ ਦਿੰਦਾ, ਸਹੀ ਪਾ ਦਿੰਦਾ ਤੇ 19, 20, 21 3 ਦਿਨਾਂ ਦੇ ਸਿਆਸੀ ਖੇਲ ਨਾਲ ਫਿਰ ਇੰਡੀਆ ਭਾਰਤ ਬਣ ਜਾਂਦਾ ਜੀ। ਇੰਨਾ ਕੁ ਖੇਲ ਹੈ। ਹੁਣ ਇਹਦੇ ਵਿੱਚ ਹੈ ਕੀ ਆ? ਕੈਬਨਿਟ 'ਚ ਲਿਆਂਦਾ, ਕੈਬਨਿਟ 'ਚੋਂ ਲੋਕ ਸਭਾ 'ਚ ਲਿਆਂਦਾ। ਲੋਕ ਸਭਾ 'ਚ ਤੁਹਾਨੂੰ 2/3 ਬਹੁਮਤ ਚਾਹੀਦਾ। ਠੀਕ ਹੈ ਜੀ, 2/3 ਬਹੁਮਤ ਚਾਹੀਦਾ। ਇਸ ਮੌਕੇ ਬੀਜੇਪੀ ਕੋਲ 301 ਮੈਂਬਰ ਸਿੱਧੇ ਆਪਣੇ ਨੇ। 543 ਦੇ ਵਿੱਚੋਂ ਮਤਲਬ 301 ਉਹਨਾਂ ਦੇ ਆਪਣੇ ਨੇ। ਪਰ ਜੇ ਐਨਡੀਏ ਵਾਲੇ ਦਲ ਮਿਲਾ ਲਈਏ ਜਿਹੜੇ ਉਹਨਾਂ ਨਾਲ ਹੈਗੇ ਨੇ ਤਾਂ ਉਹਨਾਂ ਦੇ ਵੀ 31 ਮੈਂਬਰ ਹੈਗੇ, 332 ਮੈਂਬਰ ਬਣ ਜਾਂਦੇ ਆ। ਪਰ ਉਹਨਾਂ ਨੂੰ ਚਾਹੀਦੇ ਨੇ 362 ਜੀ। ਸੋ ਜਿਹੜਾ ਆਹ ਫਰਕ ਹੈ 332 ਔਰ 362 ਦਾ, ਮਤਲਬ ਜਿਵੇਂ ਮੈਂ ਗੱਲ ਕਰਾਂ ਤਾਂ ਉਸ ਹਵਾਲੇ ਨਾਲ ਤੇ ਉਹ ਕਹਿੰਦੇ ਜੀ ਇੰਨੀ ਕੁ ਘੱਟ ਹੈ, ਇੰਨਾ ਕੁ ਤਾਂ ਉਹਨਾਂ ਨੇ ਪੂਰਾ ਕਰ ਲੈਣਾ। ਉੱਥੇ ਕੀ ਔਖਾ ਉਹਨਾਂ ਲਈ? ਬੱਤੀਆਂ ਨੂੰ 62 'ਚ ਕਰਨਾ ਉਹਨਾਂ ਲਈ ਕਿੰਨਾ ਕੁ ਔਖਾ ਹੈ? ਕਹਿੰਦੇ ਇਹ ਉਹਨਾਂ ਲਈ ਕੋਈ ਮੁਸ਼ਕਲ ਨਹੀਂ ਗਾ। ਕਾਰਨ ਕਹਿੰਦੇ ਕਿ ਜਿਹੜੇ ਅੱਧੀਆਂ ਰਾਤਾਂ ਨੂੰ ਸਰਕਾਰ ਖਰੀਦ ਸਕਦੇ ਨੇ, ਸਰਕਾਰ ਦੇਖ ਸਕਦੇ ਨੇ, ਰਾਜਪਾਲ ਤੋਂ ਉੱਠ ਕੇ ਮੋਹਰ ਲਵਾ ਸਕਦੇ ਨੇ, ਹਨਾ, ਉਹਨਾਂ ਲਈ ਇਹ ਇੰਨੇ ਕੁ ਐਮਪੀਆਂ ਦਾ ਪ੍ਰਬੰਧ ਕਰਨਾ, ਬੱਤੀਆਂ ਤੋਂ 62 ਤੱਕ ਲਿਆਉਣਾ ਕੋਈ ਮੁਸ਼ਕਲ ਨਹੀਂ ਗਾ ਉਹਨਾਂ ਲਈ। ਸੋ ਇਹ ਸਾਰਾ ਵਰਤਾਰੇ ਦੇ ਵਿਚਾਲੇ ਜੀ ਇਹ ਪਹਿਲੂ ਵੀ ਉੱਭਰਿਆ ਕਿ ਕੋਈ ਨਾ 25-25 ਕਰੋੜ ਦੀਆਂ ਆਫਰਾਂ ਇੱਥੇ ਐਮਐਲਏ ਨੂੰ ਤਾਂ ਚਰਚਾ 'ਚ ਰਹੀਆਂ ਹੀ ਨੇ। ਹਾਂਜੀ, ਐਮਪੀਆਂ ਨੂੰ ਹੋ ਸਕਦਾ ਵੱਧ ਦੇ ਦੇਣ ਅਗਲੇ ਜਦੋਂ ਪਾਸ ਹੀ ਕਰਾਉਣਾ। ਪਰ ਇਹ ਤੋਂ ਬਾਅਦ ਇਸੇ ਤਰ੍ਹਾਂ ਰਾਜ ਸਭਾ ਦੇ ਵਿੱਚ ਹੈ। ਰਾਜ ਸਭਾ ਦੇ ਵਿੱਚ ਵੀ ਮਤਲਬ ਐਨਡੀਏ ਦੇ ਕੋਲ 105 ਬੰਦੇ ਹੈਗੇ, ਬੀਜੇਪੀ ਵਾਲੇ ਮਿਲਾ ਮਿਲੂ ਕੇ, ਤੇ ਉੱਥੇ ਵੀ ਇਹਨਾਂ ਨੂੰ 164 ਚਾਹੀਦੇ ਨੇ। ਤੇ ਕਹਿੰਦੇ ਕੋਈ ਨਾ ਕਰ ਲਾਂਗੇ ਪੂਰਾ ਕਾਰੋਬਾਰ। ਠੀਕ ਹੈ। ਸੋ ਕੋਈ ਹਿੱਲਾ ਨਹੀਂ ਗਾ, ਸਾਡੇ ਕੋਲ ਉੱਥੇ ਹੀ ਪ੍ਰਬੰਧ ਹੈਗਾ। ਸੋ ਇਸ ਲਈ ਜੇਕਰ ਇਹ ਪ੍ਰਬੰਧ ਹੈਗੇ ਫਿਰ ਇੱਕ ਦਿਨ ਲੋਕ ਸਭਾ, ਦੂਏ ਦਿਨ ਰਾਜ ਸਭਾ ਤੇ ਤੀਏ ਦਿਨ ਰਾਸ਼ਟਰਪਤੀ ਦੀ ਮੋਹਰ। ਤੇ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਇਹ ਕਾਨੂੰਨ ਦਾ ਰੂਪ ਬਣ ਜਾਣਾ ਤੇ ਫਿਰ ਇਹ ਅਮਲੀ ਰੂਪ ਦੇ ਵਿੱਚ ਇਸ ਨੂੰ ਲਾਗੂ ਹੋਣਾ। ਠੀਕ ਹੈ। ਇਹ ਸਿਆਸੀ ਖੇਡ 3 ਦਿਨਾਂ ਦਾ ਦਿਖਦਾ ਜੀ। ਤੇ ਇਹਦੇ ਵਿੱਚ ਕਈ ਵਾਰ ਲੱਗਦਾ ਕਿ ਅੰਕੜੇ ਇੰਨੇ ਆਏ, ਇਸ ਮਸਲੇ ਤੇ ਉਸ ਦਾ ਵਿਰੋਧ ਹੋ ਜਾਵੇ ਜੀ। 3 ਖੇਤੀ ਕਾਨੂੰਨ ਮਾਮਲੇ ਦੇ ਵਿੱਚ ਰਾਜ ਸਭਾ ਦੇ ਵਿੱਚ ਇਹਨਾਂ ਕੋਲ ਬਹੁਮਤ ਨਹੀਂ ਸੀ। ਤੇ ਇਹ ਬਹੁਮਤ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਉਹ ਵੋਟਿੰਗ ਲਈ ਹੈ ਜੀ, ਲੋੜ ਨਹੀਂ ਹੁੰਦੀ। ਜਿੱਥੇ ਸਰਕਾਰ ਨੇ ਧੱਕਾ ਕਰਨਾ ਉੱਥੇ ਫਿਰ ਗਿਣਤੀ ਮਿਣਤੀ ਦਾ ਮਸਲਾ ਨਹੀਂ ਹੁੰਦਾ। ਰੌਲੇ 'ਚ ਕਰ ਲਿਆ ਸੀ ਕਿ ਨਹੀਂ ਜੀ, ਧਵਨੀ ਮਤ ਸੇ ਪਾਤ, ਧਵਨੀ ਮਤ ਸੇ ਪਾਤ, ਧਵਨੀ ਮਤ ਸੇ ਪਾਤ।
ਹਾਂਜੀ ਹਾਂਜੀ ਬਿਲਕੁਲ। ਸੋ ਧਵਨੀ ਮਤ ਮਤਲਬ ਕਿ ਅਸੀਂ ਤਾਂ ਜੀ ਮਤਲਬ ਕਿ ਹਾਂ ਹਾਮੀ ਨਾਲੇ, ਜਦੋਂ ਕਿ ਰਾਜ ਸਭਾ ਦਾ ਨਿਯਮ ਹੈ ਜੇਕਰ ਇੱਕ ਵੀ ਮੈਂਬਰ ਦਾ ਵਿਰੋਧ ਹੋਵੇ, ਇਤਰਾਜ਼ ਹੋਵੇ ਤਾਂ VOTING ਹੁੰਦੀ ਹੈ। ਤੇ ਉੱਥੇ ਕਿੰਨਿਆਂ ਨੇ ਵਿਰੋਧ ਚ ਬਾਂਹ ਖੜੀਆਂ ਕੀਤੀਆਂ ਸੀ, ਪਰ ਤਾਂ ਵੀ ਥਿੰਨ ਕੀਤੀ ਦਾ ਬਿੱਲ ਪਾਸ ਹੋ ਗਿਆ ਸੀ। ਸੋ ਇਸ ਲਈ ਜੇ ਸਰਕਾਰ ਆਪਣੀ ਆਈ ਤੇ ਆਈ ਤਾਂ ਲੋਕ ਸਭਾ ਵੀ ਰਾਜ ਸਭਾ ਵੀ 2 ਦਿਨਾਂ ਦੇ ਵਿੱਚ ਪਾਸ ਕਰਾ ਕੇ 30 ਦਿਨ ਮੋਹਰ ਲਵਾ ਸਕਦੀ ਹੈ। ਪਰ ਇਹਨਾਂ ਲਈ ਇਹ ਖੇਡ 1.5 ਦਿਨ ਦਾ ਪ੍ਰਵੀਨ ਜੀ। ਜੀ 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 ਜੀ। ਸਵੇਰੇ ਲੋਕ ਸਭਾ ਚ ਪਾਸ, ਸ਼ਾਮ ਨੂੰ ਰਾਜ ਸਭਾ ਚ ਪਾਸ, ਠੀਕ ਹੈ, ਤੇ ਦੇਰ ਰਾਤ ਨੂੰ ਰਾਸ਼ਟਰਪਤੀ ਦੀ ਮੋਹਰ। ਸੋ ਇਹਨਾਂ ਲਈ ਔਖਾ ਨਹੀਂਗਾ, ਪਰ ਇਹ ਸਾਰੇ ਵਰਤਾਰੇ ਦੇ ਲਈ ਦੇਸ਼ ਨੂੰ ਕੀ ਗਵਾਉਣਾ ਪੈਣਾ। ਸਵਾਲ ਇਹ ਹੈ ਪ੍ਰਵੀਨ ਜੀ ਕਿ ਮੁਲਕ ਦਾ ਅੱਜ ਤੁਸੀਂ ਹਿੰਦੁਸਤਾਨ ਕਹਿ ਕੇ ਸੰਬੋਧਨ ਕਰਦੇ ਹੋ, ਪਰ ਇਹ ਕਹਿੰਦੇ ਸੰਵਿਧਾਨ ਚ ਨਹੀਂ ਹੈਗਾ ਜੀ, ਸੰਵਿਧਾਨ ਚ ਤਾਂ ਇੰਡੀਆ ਹੈ। ਹਾਂਜੀ, ਕਹਿੰਦੇ ਨਹੀਂ ਜੀ, ਸੰਵਿਧਾਨ ਚ ਤਾਂ ਇਹ ਵੀ ਲਿਖਿਆ ਕਿ ਇੰਡੀਆ ਤੇ ਭਾਰਤ ਇੱਕੋ ਹੈ, ਸੋ ਇਸ ਲਈ ਭਾਰਤ ਵੀ ਹੈਗਾ ਹੈ। ਤੁਸੀਂ ਇੰਡੀਆ ਕਹਿਣਾ, ਤੁਸੀਂ ਭਾਰਤ ਕਹਿਣਾ, ਤੁਸੀਂ ਕੱਲਾ ਭਾਰਤ ਕਹਿਣਾ, ਤੁਸੀਂ ਮਤਲਬ ਕਿ ਇੰਡੀਆ ਸ਼ਬਦ ਹਟਾਉਣਾ। ਬਸ ਮੈਨੂੰ ਇੰਨਾ ਦੱਸ ਦਿਓ ਕਿ ਨਾਂ ਬਦਲੀ ਨਾਲ ਕਿੰਨਿਆਂ ਨੂੰ ਰੁਜ਼ਗਾਰ ਮਿਲਣਾ, ਕਿੰਨਿਆਂ ਦਾ ਨਸ਼ਾ ਮੁਕਤ ਹੋ ਜਾਣਾ ਜੀ, ਕਿੰਨੇ ਸੂਬਿਆਂ ਦੇ ਵਿੱਚ ਨਾਂ ਬਦਲਣ ਨਾਲ ਮਤਲਬ ਕਿ ਆਰਥਿਕ ਤੌਰ ਦੇ ਉੱਤੇ ਜਿਹੜੀ ਸਥਿਤੀ ਆ ਉਹ ਤੋਂ ਮਜ਼ਬੂਤ ਉੱਭਰਿਆ ਹੋਣਾ, ਕਿੰਨੇ ਸੂਬਿਆਂ ਦੇ ਕਰਜ਼ੇ ਮੁੱਕ ਜਾਣੇ, ਕਿੰਨੇ ਸੂਬਿਆਂ 'ਚ ਅਮਨ ਕਾਨੂੰਨ ਦੀ ਸਥਿਤੀ ਬਣ ਜਾਣੀ। ਤਾਂ ਫਿਰ ਦੇਰ ਕਿਉਂ ਕਰਦੇ ਹੋ ਭਾਈ? ਫਿਰ ਤਾਂ ਇਹ ਨਾਮ ਛੇਤੀ ਬਦਲੋ, ਹੁਣੇ ਬਦਲੋ। ਪਰ ਜੇ ਨਾਮ ਬਦਲਣ ਨਾਲ ਵਿਕਾਸ ਹੁੰਦਾ ਹੈ, ਆਮਦਨ ਸਰੋਤ ਵੱਧਦੇ ਨੇ, ਤਾਂ ਫਿਰ ਅਮਰੀਕਾ ਵਰਗਾ ਨਾਂ ਰੱਖ ਲਓ ਕੋਈ, ਹੋ ਸਕਦਾ ਹੋਰ ਵਧੀਆ ਹੋ ਜਾਵੇ, ਛੇਤੀ ਰੱਖ ਲਓ ਬਦਲ ਕੇ। ਪਰ ਜੋ ਹੋਣਾ ਜੀ ਉਹ ਇਹ ਹੋਣਾ ਕਿ ਦੇਸ਼ ਦੇ ਵਿੱਚ ਤੁਹਾਨੂੰ ਆਪਣੇ ਜਵਾਕ ਦੇ ਜੰਮਣ ਵਾਲੇ ਸਰਟੀਫਿਕੇਟ ਤੋਂ ਲੈ ਕੇ ਉਹਦੇ ਸਕੂਲੀ ਕਾਲਜੀ ਯੂਨੀਵਰਸਿਟੀਆਂ ਦੇ ਸਰਟੀਫਿਕੇਟਾਂ ਤੋਂ ਲੈ ਕੇ ਤੁਹਾਡੇ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਬੈਂਕ ਕਾਪੀ, ਜੇ ਉਹ ਸਾਰਿਆਂ ਤੇ ਲੱਗੇ ਰਹੋ ਫਿਰ ਲਾਈਨਾਂ 'ਚ। ਪੂਰਾ ਦੇਸ਼ ਫਿਰ ਇੰਡੀਆ ਤੋਂ ਭਾਰਤ ਬਣਨ ਲਈ ਲੱਗਿਆ ਹੋਊਗਾ, ਕਤਾਰਾਂ 'ਚ ਧੱਕੇ ਖਾਊਗਾ। ਤੇ ਫਿਰ ਸਰਕਾਰ ਨੇ ਕਹਿਣਾ ਜੀ 3 ਦਿਨਾਂ 'ਚ ਫਿਰ ਨੋਟ ਵੀ ਨਵੇਂ ਛਾਪਣਗੇ, ਸਾਰੇ ਨੋਟਾਂ ਦੇ ਵੀ ਭਾਰਤ ਲਿਖਣਾ ਪੈਣਾ, ਨਵੀਂ ਛਪਾਈ। ਸੋ ਇਹ ਸਾਰੇ ਦਾ ਹਰਜਾਨਾ ਕਿਹਨੇ ਭੁਗਤਣਾ? ਜਿਹੜੇ ਤਾਂ ਲੋਕਾਂ ਦੇ ਸਿਰ ਤੇ ਬੋਝ ਪੈਣਾ, ਧੱਕੇ ਖਾਣਾ, ਸਮਾਂ ਬਰਬਾਦੀ। ਜੇ ਕਹਿਣ ਅਸੀਂ ਮੁਫਤ ਕਰਾਂਗੇ ਜੀ, ਸਾਰੇ ਦਸਤਾਵੇਜ਼ ਮੁਫਤ ਬਦਲਾਂਗੇ, ਪ੍ਰਵੀਨ ਜੀ ਕੱਲੇ ਦਸਤਾਵੇਜ਼ ਮੁਫਤ ਬਦਲਣ ਵਾਲਾ ਪੂਰੇ ਭਾਰਤੀਆਂ ਦਾ, ਵਾਸੀਆਂ ਦਾ ਮਸਲਾ ਹੱਲ ਹੋ ਗਿਆ? ਹਾਂਜੀ ਹਾਂਜੀ। ਜਿਹੜਾ ਉਹਨਾਂ ਨੇ ਦਿਹਾੜੀ ਭੰਨ ਕੇ ਆਉਣਾ, ਉਹਦਾ ਮੁੱਲ ਕੌਣ ਤਾਰੂਗਾ ਜੀ? ਤੇ ਮੈਂ ਆਹ ਸਾਰੇ ਪਹਿਲੂ ਲਾਂਭੇ ਰੱਖਦਾ। ਠੀਕ ਹੈ। ਸਰਕਾਰੀ ਤੌਰ ਤੇ ਇੰਡੀਆ ਨੂੰ ਭਾਰਤ ਬਣਾਉਣ ਲਈ 14,000 ਕਰੋੜ ਦਾ ਖਰਚਾ ਹੋਣਾ। ਠੀਕ ਹੈ। 14,000 ਕਰੋੜ। ਤੁਸੀਂ ਕਰੋ 3 ਦਿਨਾਂ ਦੀ ਖੇਡ ਖੇਡੋ, 1.5 ਦਿਨਾਂ ਦੀ ਖੇਡ ਖੇਡੋ, ਇਹ ਸਰਕਾਰੀ ਨੇ। ਮੈਂ ਐਮਪੀਆਂ ਦੇ ਖਰੀਦ ਵਾਲੇ ਪੈਸੇ ਨਹੀਂ ਵਿੱਚ ਲਾ ਰਿਹਾ। ਮੈਂ ਲੋਕਾਂ ਦੇ ਧੱਕੇ, ਖੱਜਲ ਖੁਆਰੀ, ਦਿਹਾੜੀ, ਨੌਕਰੀ, ਛੁੱਟੀ ਵਾਲੇ ਪੈਸੇ ਨਹੀਂ ਵਿੱਚ ਲਾ ਰਿਹਾ। ਹਾਂਜੀ, ਮੈਂ ਸਰਕਾਰੀ ਖਰਚਾ ਹੀ ਲਾ ਰਿਹਾ, ਜਿਹੜਾ ਇਹ ਸਾਰੇ ਦੇ ਆਦਾਨ ਪ੍ਰਦਾਨ ਦੇ ਵਿੱਚ, ਬਦਲਾ ਬਦਲਾਈ ਦੇ ਵਿੱਚ, ਸੈਸ਼ਨ ਬਲਾ, ਤਰੀਕਾਂ ਬਲਾ, ਉਹਨਾਂ ਦੀਆਂ ਤਨਖਾਹਾਂ, ਪੱਤੇ ਤੇ ਕਾਗਜ਼ੀ ਕਾਰਵਾਈ, ਦਸਤਾਵੇਜ਼ ਬਦਲਣ, ਨਵੇਂ ਛਪਾ, ਸਾਰੇ ਦੇ ਉੱਤੇ 14,000 ਕਰੋੜ, 14,304 ਕਰੋੜ ਦਾ ਕੁੱਲ ਖਰਚਾ ਖੜਾ ਜੀ। ਅੱਛਾ, ਤੇ ਮੋਦੀ ਜੀ ਆਪਣੇ ਕੋਲੋਂ ਭਰਨਗੇ? ਜੇ ਇਹ ਕੁਤਾਹੀ ਪਹਿਲੀਆਂ ਸਰਕਾਰਾਂ ਦੀ ਆ ਤਾਂ ਫਿਰ ਉਹਨਾਂ ਤੋਂ ਵਸੂਲ ਲਓ ਜੀ। ਜੇ ਤੁਹਾਨੂੰ ਸ਼ੌਂਕ ਚੜਿਆ ਇਸ ਵਿਵਾਦ ਨਾਲ ਰਾਜਨੀਤਿਕ ਰੋਟੀਆਂ ਸੇਕਣ ਦਾ, ਤਾਂ ਤੁਸੀਂ ਆਪਣੇ ਕੋਲੋਂ ਭਰ ਦਿਓ। ਇਹ 14,304 ਕਰੋੜ ਦਾ ਮਤਲਬ ਪਤਾ ਵੀ ਕੀ ਹੈ ਜੀ? ਹਾਂਜੀ, ਮੈਂ ਮੋਦੀ ਦੀ ਭਾਸ਼ਾ 'ਚ ਸਮਝਾ ਦਿੰਦਾ। ਠੀਕ ਹੈ। ਹਮ ਭਾਰतीयों 80 करोड़ भारतीयों को अनाज मुफ्त बांटते हैं। ਇਹ 80 ਕਰੋੜ ਭਾਰਤੀਆਂ ਨੂੰ 1 ਮਹੀਨੇ ਦਾ ਅਨਾਜ ਮਿਲ ਸਕਦਾ, ਇੰਨੀ ਰਾਸ਼ੀ ਹੈ ਜੀ ਇਹ। ਠੀਕ ਆ, ਅੱਛਾ, ਵਾਹ। 80 ਕਰੋੜ ਭਾਰਤੀਆਂ ਲਈ 1 ਮਹੀਨੇ ਦੇ ਰੋਟੀ ਦਾ, ਰਾਸ਼ਨ ਦਾ, ਅਨਾਜ ਦਾ ਪ੍ਰਬੰਧ ਹੁੰਦਾ 14,304 ਕਰੋੜ ਨਾਲ, ਜਿਹੜਾ ਸਿਰਫ ਆਪਣੀ ਰਾਜਨੀਤੀ ਦੀ ਭੇਟ ਚਾੜਨਾ ਕਿ ਇੰਡੀਆ ਨੂੰ ਭਾਰਤ ਬਣਾਉਣਾ। ਸਾਨੂੰ ਭਾਈ ਭਾਰਤ ਵੀ ਮਨਜ਼ੂਰ ਹੈ, ਸਾਨੂੰ ਇੰਡੀਆ ਵੀ ਮਨਜ਼ੂਰ ਹੈ। ਇਸ ਲੜਾਈ ਦੇ ਵਿੱਚ ਮੁਲਕ ਦੀ ਬਰਬਾਦੀ ਨਾ ਕਰੋ। ਪਰ ਰਾਜਨੀਤੀ ਕੀ ਸ਼ੈ ਹੈ, ਇਹਦੀ ਉਦਾਹਰਨ ਦਿੰਦਾ ਮੈਂ ਤੁਹਾਨੂੰ ਇੱਕ। 2004 ਦੇ ਵਿੱਚ ਯੂਪੀ 'ਚ ਮੁਲਾਇਮ ਸਿੰਘ ਯਾਦਵ CM ਜੀ, ਤੇ ਜੀ ਮਤਾ ਲਿਆਂਦਾ ਗਿਆ ਕਿ ਯੂਪੀ ਦੇ ਵਿੱਚ ਹੁਣ ਮਤਲਬ ਕਿ ਪੂਰੇ ਮੁਲਕ ਦਾ ਉਹਦਾ ਨਾਮ ਹੈ ਨਾ, ਅਸੀਂ ਭਾਰਤ ਕਰਾਂਗੇ, ਇੰਡੀਆ ਨਹੀਂ ਰੱਖਣਾ। ਠੀਕ ਹੈ। 2004 'ਚ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਮਤਾ ਲਿਆਉਂਦੀ ਆ
ਕਿ ਇੰਡੀਆ ਨੂੰ ਭਾਰਤ ਬਣਾਉਣਾ। ਠੀਕ ਹੈ। ਤੇ ਉਸ ਮਤੇ ਦੇ ਵਿਰੋਧ ਵਜੋਂ ਬੀਜੇਪੀ ਵਿਧਾਨ ਸਭਾ ਛੱਡ ਕੇ ਭੱਜ ਜਾਂਦੀ ਆ। ਅੱਛਾ। ਉਸ ਸਮੇਂ ਇੰਡੀਆ ਮਨਜ਼ੂਰ ਸੀ, ਅੱਜ ਭਾਰਤ ਮਨਜ਼ੂਰ ਹੈ। ਔਰ ਜਿਹੜੀ ਧਿਰ ਮਤਾ ਲਿਆਈ ਸੀ ਮੁਲਾਇਮ ਸਿੰਘ ਯਾਦਵ, ਅੱਜ ਉਹਦਾ ਮੁੰਡਾ ਇੰਡੀਆ ਵਾਲੇ ਹੱਕ 'ਚ ਖੜਾ, ਜਿਹਦਾ ਬਾਪੂ ਇੰਡੀਆ ਬਦਲ ਨੂੰ ਫਿਰਦਾ ਸੀ ਜੀ। ਉਹਦਾ ਅਖਿਲੇਸ਼ ਯਾਦਵ, ਮੁਲਾਇਮ ਸਿੰਘ ਯਾਦਵ ਦਾ ਮੁੰਡਾ। ਹਾਂਜੀ ਅਖਿਲੇਸ਼ ਯਾਦਵ ਅੱਜ ਕੱਲ੍ਹ ਇੰਡੀਆ ਗੱਠਜੋੜ ਦਾ ਹਿੱਸਾ ਹੈ। ਹਾਂਜੀ ਹਾਂਜੀ ਬਿਲਕੁਲ। ਤੇ ਅੱਜ ਕੱਲ੍ਹ ਉਹ ਇਸ ਹੱਕ 'ਚ ਹੈ ਕਿ ਨਹੀਂ ਜੀ ਇਹਦਾ ਨਾਂ ਇੰਡੀਆ ਹੋਣਾ ਚਾਹੀਦਾ। ਉਸ ਦਿਨ ਉਹਦਾ ਪਿਓ ਕਹਿੰਦਾ ਸੀ ਨਾ ਇੰਡੀਆ ਨੂੰ ਭਾਰਤ ਕਰੂਗਾ, ਉਸ ਦਿਨ ਬੀਜੇਪੀ ਕਹਿੰਦੀ ਸੀ ਜੀ ਇਹ ਗਲਤ ਹੋ ਰਿਹਾ, ਅੱਜ ਕਹਿੰਦੀ ਨਹੀਂ ਅਸੀਂ ਕਰ ਰਹੇ ਹਾਂ ਤਾਂ ਠੀਕ ਹੋ ਰਿਹਾ। ਸੋ ਇਹ ਤੋਂ ਹੋਰ ਹਲਕੇ ਪੱਧਰ ਦੀ ਰਾਜਨੀਤੀ ਕੀ ਹੋ ਸਕਦੀ ਹੈ। ਸੋ ਚਾਹੇ 1.5 ਦਿਨ ਦਾ ਸਿਆਸੀ ਖੇਲ, ਚਾਹੇ 3 ਦਿਨ ਦਾ ਸਿਆਸੀ ਖੇਲ, ਮੈਂ ਬਸ ਇੰਨਾ ਜਾਣਨਾ ਚਾਹੁੰਦਾ ਕਿ ਨਾਂ ਦੇ ਨਾਲ ਭਾਰਤੀਆਂ ਦੇ ਕਿਹੜੇ ਮਸਲੇ ਹੱਲ ਹੋਣਗੇ। ਜਿਹੜੇ ਮਸਲੇ GST ਨਾਲ ਹੱਲ ਹੋ ਗਏ, ਜਿਹੜੇ ਮਸਲੇ ਨੋਟਬੰਦੀ ਨਾਲ ਹੱਲ ਹੋ ਗਏ, ਜਿਹੜੇ ਮਸਲੇ ਕਰੋਨਾ ਦੇ ਵਿੱਚ ਥਾਲੀਆਂ ਵਜਾ ਕੇ ਹੱਲ ਹੋ ਗਏ, ਜਿਹੜੇ ਮਸਲੇ ਦੀਵੇ ਬਾਲ ਕੇ ਹੱਲ ਹੋ ਗਏ, ਕੀ ਉਹ ਮਸਲੇ ਹੁਣ ਇਹਦੇ ਨਾਲ ਹੱਲ ਹੋ ਜਾਣਗੇ? ਤਾਂ ਭਾਈ ਪਰਸੋਂ ਨੂੰ ਛੱਡੋ, 19 ਤਰੀਕ ਦੀ ਇੰਤਜ਼ਾਰ ਨਾ ਕਰੋ, ਅੱਜੇ ਬਦਲੋ ਜੀ। ਤੇ ਪਰ 14,304 ਕਰੋੜ ਕਿਹਨੇ ਭਰਨਾ ਇਹ ਵੀ ਦੱਸ ਦਿਓ। ਬਿਲਕੁਲ ਜੀ।